ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਉਂਝ ਤਾਂ ਵੈਸੇ ਬਾਕੀ ਸਾਰਾ ਕੁਝ ਚੱਲਦਾ ਹੀ ਰਹਿੰਦਾ, ਪਰ ਇਸ ਵੇਲੇ ਜਿਹੜੀਆਂ ਸਭ ਤੋਂ ਵੱਡੀਆਂ ਖਬਰਾਂ ਨੇ ਉਹ ਪੱਛਮੀ ਬੰਗਾਲ ਨੂੰ ਲੈ ਕੇ ਨੇ। ਵੋਟਾਂ ਤਾਂ 5 ਰਾਜਾਂ ਦੇ ਵਿੱਚ ਕੁੱਲ ਜਿਹੜਾ ਉਹ ਪਈਆਂ, ਪਰ ਕਿਉਂਕਿ ਸਾਰੀ ਨਿਗਾਹ ਪੱਛਮੀ ਬੰਗਾਲ ਦੇ ਉੱਤੇ ਹੀ ਟਿਕੀ ਹੋਈ ਸੀ। ਅਸਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਾਪਸੀ ਜਿਹੜੀ ਉਹ ਹੋਈ ਆ। ਇਸ ਤੋਂ ਇਲਾਵਾ ਪੁਡੂਚੇਰੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਜਿਹੜੀ ਉਹ ਬਣਾਈ ਆ। ਪੁਡੂਚੇਰੀ ਬਹੁਤ ਇੱਕ ਛੋਟਾ ਜਿਹਾ ਕੇਂਦਰੀ ਸ਼ਾਸਤ ਪ੍ਰਦੇਸ਼ ਹੈ, ਇੱਕ ਸ਼ਹਿਰ ਵਾਂਗੂ ਜਿਹੜਾ ਇਹ ਕੋਈ ਵੱਡੀ ਜਿੱਤ ਇਹਨੂੰ ਨਹੀਂ ਕਿਹਾ ਜਾ ਸਕਦਾ। ਅਸਮ ਦੀ ਜਿੱਤ ਜ਼ਰੂਰ ਜਿਹੜੀ ਉਹ ਵੱਡੀ ਜਿੱਤ ਕਹੀ ਜਾ ਸਕਦੀ ਹੈ। ਬਾਕੀ 3 ਰਾਜ ਜਿਹੜੇ ਜਿਹਦੇ ਵਿੱਚ ਕੇਰਲਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਜਿਹੜੇ ਉਹ ਸ਼ਾਮਲ ਨੇ, ਇਹਨਾਂ 3 ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੂਧੇ ਮੂੰਹ ਡਿੱਗੀ ਹੈ। ਕੇਰਲਾ ਦੇ ਵਿੱਚ ਤਾਂ ਹਾਲਾਤ ਇਹ ਬਣ ਗਏ ਕਿ 0 ਦੇ ਉੱਤੇ ਜਿਹੜਾ ਦੀ ਉਹ ਰਹਿ ਗਈ, ਔਰ ਕੇਰਲਾ ਦੇ ਵਿੱਚ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਸੀਗੀ LDF ਦੀ, ਉਹਨੇ ਵਾਪਸੀ ਕੀਤੀ। ਔਰ ਇਹ ਵਾਪਸੀ ਇਸ ਪੱਖੋਂ ਵੀ ਬੜੇ ਮਾਇਨੇ ਜਿਹੜੇ ਉਹ ਰੱਖਦੀ ਆ ਕਿ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ P. ਵਿਜਯਨ, ਉਹਨਾਂ ਨੇ ਇੱਕ ਨਵਾਂ ਤਜਰਬਾ ਜਿਹੜਾ ਉਹ ਕੀਤਾ ਸੀਗਾ। ਔਰ ਇਹ ਤਜਰਬਾ ਸੀਗਾ ਕਿ ਉਹਨਾਂ ਨੇ 2 ਵਾਰੀ ਜਿੱਤੇ ਹੋਏ ਲੋਕਾਂ ਨੂੰ ਟਿਕਟਾਂ ਨਹੀਂ ਸੀ ਦਿੱਤੀਆਂ। 35 ਟਿਕਟਾਂ ਜਿਹੜੀਆਂ ਨਵੇਂ ਕੁਝ ਲਿਆਂਦੇ ਗਏ ਸੀ, ਜਿਨ੍ਹਾਂ ਦੇ ਵਿੱਚ ਹਾਈਲੀ ਐਜੂਕੇਟਡ ਲੋਕ, ਕੁਝ ਵਕੀਲ, ਕੁਝ ਡਾਕਟਰ, ਕੁਝ PhD ਕੀਤੇ ਲੋਕ ਸ਼ਾਮਲ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਨਵੀਂ ਲੀਡਰਸ਼ਿਪ ਪੈਦਾ ਕਰਨੀ ਚਾਹੁੰਦੇ ਹਾਂ, ਅਤੇ ਜੇ ਉਹਦੇ ਲਈ ਹੁਣ ਰਾਹ ਨਾ ਖੋਲ੍ਹਿਆ ਗਿਆ ਤਾਂ ਉਹਦੇ ਲਈ ਕਦੋਂ ਰਾਹ ਖੋਲ੍ਹਿਆ ਜਾਊਗਾ। ਇਹ ਬੜਾ ਅਹਿਮ ਜਿਹੜਾ ਉਹ ਪੁਆਇੰਟ ਸੀਗਾ। ਬੇਸ਼ੱਕ ਜਿਹੜੀ ਉਹਨਾਂ ਦੀ ਪਾਰਟੀ ਹੈ LDF, ਉਹਦੇ ਵਿੱਚ ਵੀ ਇਹਨੂੰ ਲੈ ਕੇ ਚੰਗੀ ਘੁਸਰ ਮੁਸਰ ਹੁੰਦੀ ਰਹੀ, ਪਰ ਉਹ ਆਪਣੇ ਫੈਸਲੇ ਤੋਂ ਟਲੇ ਨਾ। ਉਹਨਾਂ ਨੇ ਇੱਕ ਤਕੜੀ ਜਿੱਤ ਜਿਹੜੀ ਜੀ ਉਹ ਹਾਸਲ ਕਰਕੇ ਇਹ ਗੱਲ ਤਕਰੀਬਨ ਤੈਅ ਕਰਵਾ ਲਈ ਜੀ ਕਿ ਨਵੀਂ ਲੀਡਰਸ਼ਿਪ ਲਈ ਜਗ੍ਹਾ ਜੇਕਰ ਖਾਲੀ ਕਰਨ ਦੇ ਵਾਸਤੇ ਇਹ ਸਿਆਸਤਦਾਨ ਸੋਚਣਗੇ ਤੇ ਲੋਕ ਉਹਨੂੰ ਸਹਿਯੋਗ ਦੇਣਗੇ, ਔਰ ਲੋਕਾਂ ਨੇ ਉੱਥੇ ਸਹਿਯੋਗ ਦਿੱਤਾ। ਇਹ ਪਤਾ ਨਹੀਂ ਹੁਣ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਕਦੀ ਇਸ ਤਜਰਬੇ ਦੇ ਵਾਸਤੇ ਸੋਚਣਗੀਆਂ, ਕਿਉਂਕਿ ਵੱਡੀ ਵੱਡੀ ਉਮਰ ਦੇ ਲੋਕ ਜਿਹੜੇ ਉਹ ਅਜੇ ਤੱਕ ਗੱਦੀਆਂ ਛੱਡਣ ਦੇ ਵਾਸਤੇ ਤਿਆਰ ਨਹੀਂ। ਤਾਮਿਲਨਾਡੂ ਦੇ ਵਿੱਚ ਸਟਾਲਿਨ ਦਾ ਜਿਹੜਾ ਜੀ ਉਹ ਝੰਡਾ ਬੁਲੰਦ ਹੋਇਆ। ਸਟਾਲਿਨ ਜਿਹੜਾ ਜੀ ਉਹਨੇ ਪਿਛਲੇ ਸਾਲਾਂ ਤੋਂ ਬੜੀ ਮਿਹਨਤ ਜਿਹੜੀ ਉਹ ਕੀਤੀ ਇੱਥੇ ਤਾਮਿਲਨਾਡੂ ਦੇ ਵਿੱਚ, ਔਰ DMK ਨੂੰ ਨਾ ਸਿਰਫ ਉਹਨੇ ਪੈਰਾਂ ਸਿਰ ਦੁਬਾਰਾ ਕਰ ਦਿੱਤਾ, ਬਲਕਿ ਉਹਦੀ ਸੱਤਾ ਦੇ ਵਿੱਚ ਸੁਪਰ ਮੈਜੋਰਿਟੀ ਦੇ ਨਾਲ ਜਿਹੜੀ ਆ ਉਹ ਵਾਪਸੀ ਹੋਈ ਆ। ਕਾਂਗਰਸ ਦਾ ਗੱਠਜੋੜ ਸਟਾਲਿਨ ਵਾਲੇ DMK ਦੇ ਨਾਲ ਸੀ, ਪਰ ਜਿੰਨੀਆਂ ਸੀਟਾਂ DMK ਲੈ ਗਈ ਉਹਨੂੰ ਬੇਸ਼ੱਕ ਗੱਠਜੋੜ ਦੀ ਲੋੜ ਨਹੀਂ, ਪਰ ਗੱਠਜੋੜ ਹੈ। ਇਸ ਕਰਕੇ ਉੱਥੇ ਕਿਹਾ ਜਾ ਸਕਦਾ ਕਿ ਕਾਂਗਰਸ ਜਿਹੜਾ ਜੀ ਉਹ ਗੱਠਜੋੜ ਜਿੱਤਿਆ। ਜੇ ਆਪਾਂ ਪੱਛਮੀ ਬੰਗਾਲ ਦੇ ਉੱਤੇ ਆਈਏ ਤਾਂ ਪੱਛਮੀ ਬੰਗਾਲ ਦੇ ਵਿੱਚ ਆਏ ਚੋਣ ਨਤੀਜਿਆਂ ਨੇ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਪੈਸਾ, ਅੰਨੀ ਤਾਕਤ ਔਰ ਜਿੰਨੀਆਂ ਏਜੰਸੀਆਂ ਸਾਰੀਆਂ ਦੀਆਂ ਸਾਰੀਆਂ ਉਹਨੇ ਢੋਲੀਆਂ, ਔਰ ਜੇ ਇਹ ਕਹਿਣਾ ਹੋਵੇ ਕਿ ਜਿਹੜਾ ਚੋਣ ਕਮਿਸ਼ਨ ਸੀ ਉਹਦੇ ਗਲ 'ਚ ਪਟਾ ਪਾ ਕੇ ਉਹ ਨਾਲ ਜਿਹੜਾ ਉਹ ਲਈ ਫਿਰਦੇ ਰਹੇ, ਤੇ ਇਹ ਕੋਈ ਅਤਕਥਨੀ ਨਹੀਂ ਹੋਊਗੀ। ਇਹਦੇ ਬਾਵਜੂਦ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੇ ਇੱਕ ਸਿਆਣਪ ਜਿਹੜੀ ਉਹ ਵਰਤੀ। ਉਹਨਾਂ ਨੇ ਇਹ ਗੱਲ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਬੈਠ ਗਈ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉੱਥੇ ਗੇੜੀਆਂ ਦੇ ਰਹੇ ਆ, ਉਹ ਤਕੜੇ ਹੋ ਕੇ ਲੱਗੇ ਹੋਏ ਆ, ਅਤੇ ਉੱਧਰ ਮਮਤਾ ਬੈਨਰਜੀ ਇਕੱਲੀ ਹੈ ਇੱਕ ਕਿਸਮ ਦੇ ਨਾਲ। ਲੋਕਾਂ ਨੇ, ਕਿਉਂਕਿ ਇੱਕ ਬਹੁਤ ਮਜ਼ਬੂਤ ਕਿਲ੍ਹਾ ਪੱਛਮੀ ਬੰਗਾਲ ਦੇ ਵਿੱਚ ਖੱਬਿਆਂ ਦਾ ਰਿਹਾ, ਸਭ ਤੋਂ ਲੰਬਾ ਰਾਜ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਇਹ ਖੱਬੀਆਂ ਧਿਰਾਂ ਦਾ ਰਿਹਾ, ਉਹਨਾਂ ਨੂੰ ਵੀ ਬਿਲਕੁਲ ਹਾਸ਼ੀਏ ਦੇ ਉੱਤੇ ਧੱਕ ਦਿੱਤਾ, ਔਰ ਕਾਂਗਰਸ ਨੂੰ ਵੀ। ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਬਿਲਕੁਲ ਵਿਹਲੇ ਕਰ ਦਿੱਤਾ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੇ, ਔਰ ਸਾਰੀ ਤਾਕਤ ਜਿਹੜੀ ਸੀ ਉਹ ਝੋਕ ਦਿੱਤੀ ਤ੍ਰਿਣਮੂਲ ਕਾਂਗਰਸ ਦੇ ਪਿੱਛੇ, ਮਮਤਾ ਬੈਨਰਜੀ ਦੇ ਪਿੱਛੇ। ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਤ੍ਰਿਣਮੂਲ ਕਾਂਗਰਸ ਹੈ, ਉਹ ਜਿਹੜੀ ਇੱਥੇ 292 ਸੀਟਾਂ ਦੇ ਵਿੱਚੋਂ 216 ਸੀਟਾਂ ਉਹਦੇ ਹਿੱਸੇ ਦੇ ਵਿੱਚ ਆਉਂਦੀਆਂ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ। ਔਰ ਹਾਂ, ਇਹਨਾਂ ਜ਼ਰੂਰ ਹੋਇਆ ਕਿ ਇੱਕ ਬੜੇ
ਅਜੀਬੋ-ਗਰੀਬ ਜਿਹੜੀ ਸਥਿਤੀ ਸੀ, ਮਮਤਾ ਜਿੱਤ ਗਈ, ਮਮਤਾ ਹਾਰ ਗਈ, ਇਹ ਜਿਹੜੀ ਉਹ ਹੁੰਦੀ ਰਹੀ ਤੇ ਅਖੀਰ ਦੇ ਵਿੱਚ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਹਰਾ ਦਿੱਤਾ ਔਰ ਉੱਥੋਂ ਜਿਹੜੇ ਸ਼ੁਭਿੰਦੂ ਅਧਿਕਾਰੀ ਨੇ ਉਹਨੂੰ ਜਿਹੜਾ ਉਹ ਜਿਤਾ ਦਿੱਤਾ। ਤੇ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਰਹੀ ਕਿ ਜਿਹੜਾ ਚੋਣ ਕਮਿਸ਼ਨ ਸੀ ਉਹਨੇ ਰੀਕਾਊਂਟਿੰਗ ਨਹੀਂ ਕੀਤੀ। ਇਹ ਆਖਿਆ ਕਿ ਨਹੀਂ, ਰੀਕਾਊਂਟਿੰਗ ਨਹੀਂ ਕਰਨੀ, ਜਿਹੜੀ ਕਿ ਸ਼ੱਕ ਪੈਦਾ ਕਰਦੀ ਹੈ। ਹਾਲਾਂਕਿ ਮਮਤਾ ਬੈਨਰਜੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਸ਼ਰਾਰਤ ਹੋਈ ਹੈ, ਉਹ ਚੋਣ ਨਤੀਜੇ ਦੇ ਵਿਰੁੱਧ ਅਦਾਲਤ ਦੇ ਵਿੱਚ ਜਿਹੜਾ ਉਹ ਜਾਊਗੀ। ਉਹ ਕਹਿੰਦੀ ਕਿ ਮੈਂ ਨੰਦੀਗ੍ਰਾਮ ਦੇ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ, ਪਰ ਮੈਨੂੰ ਇਹ ਲੱਗਦਾ ਕਿ ਕੋਈ ਸ਼ਰਾਰਤ ਜਿਹੜੀ ਆ ਹੋਈ ਆ, ਕਿਉਂਕਿ ਇੱਕ ਵਾਰੀ ਜਿੱਤ ਜਿਹੜੀ ਸੀ ਉਹ ਸਾਰੇ ਚੈਨਲਾਂ ਦੇ ਉੱਤੇ ਡਿਕਲੇਅਰ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਫਿਰ ਇਹ ਹਾਰ ਵਾਲੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ। ਪੱਛਮੀ ਬੰਗਾਲ ਦੀ ਜਿੱਤ ਦੇ ਬਾਰੇ ਦੇ ਵਿੱਚ ਹੋਰ ਕੁਝ ਗੱਲਾਂ ਕਰੀਏ। ਆਈ ਥਿੰਕ ਇਹ ਜਿਹੜੀ ਗੱਲ ਹੈ ਇਹ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਕਿ ਇਹਦੇ ਵਿੱਚ ਕਿਸਾਨਾਂ ਦਾ, ਕਿਸਾਨ ਜਥੇਬੰਦੀਆਂ ਦਾ ਵੀ ਬਹੁਤ ਵੱਡਾ ਰੋਲ ਰਿਹਾ। 5 ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਸੀ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿਸਾਨ ਗਏ। ਸਭ ਤੋਂ ਵੱਧ ਜ਼ੋਰ ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਲਾਇਆ। ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਧ ਰੈਲੀਆਂ ਜਿਹੜੀਆਂ ਉਹ ਕੀਤੀਆਂ, ਕਿਉਂਕਿ ਕਿਸਾਨਾਂ ਨੂੰ ਵੀ ਇਹ ਪਤਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਗਈ ਤਾਂ ਉਹਨਾਂ ਨੇ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨਣੀਆਂ। ਹੁਣ ਕਿਸਾਨ ਆਗੂਆਂ ਨੇ ਜਿਹੜੀ ਆ ਜੀ ਉਹ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਕਿਸਾਨ ਭਾਈਚਾਰੇ ਨੂੰ ਵਧਾਈ ਦਿੱਤੀ। ਉਹਨਾਂ ਨੇ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਕਹੀ ਆ ਕਿ ਜੇ ਕੇਂਦਰ ਦੀ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨਾਂ ਦਾ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਹੋਊਗਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਚੋਣਾਂ ਆਉਣ ਵਾਲੀਆਂ ਨੇ ਔਰ ਉੱਤਰ ਪ੍ਰਦੇਸ਼ ਵੀ ਉਹ ਰਾਜ ਹੈ ਜਿਹੜਾ ਕਿ ਕੇਂਦਰ ਦੇ ਵਿੱਚ ਜਿਹੜੀ ਗੱਦੀ ਤੈਅ ਕਰਦੇ ਰਾਜ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਹੁਣ ਵੇਖਣਾ ਇਹ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਉਹਦਾ ਕੀ ਰੁਖ, ਉਹਦਾ ਹੰਕਾਰ ਵਾਲਾ ਉਹ ਰੁਖ ਉਸੇ ਤਰੀਕੇ ਨਾਲ ਕਾਇਮ ਰਹਿੰਦਾ। 22 ਜਨਵਰੀ ਤੋਂ ਬਾਅਦ ਮੁੜ ਕੇ ਇਹਨਾਂ ਨੇ ਗੱਲ ਹੀ ਨਹੀਂ ਕੀਤੀ, ਜਾਂ ਫਿਰ ਹੁਣ ਇਸ ਮਾਮਲੇ ਦੇ ਉੱਤੇ ਉਹ ਆਪਣੀ ਸਟ੍ਰੈਟਜੀ ਜਿਹੜੀ ਆ ਉਹ ਬਦਲਦੇ ਨੇ। ਇੱਕ ਅਹਿਮ ਹੋਰ ਘਟਨਾ ਜਿਹੜੀ ਇਹ ਹੋਈ ਆ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹਨਾਂ ਨੇ ਇਹ ਐਲਾਨ ਕਰਤਾ ਕਿ ਹੁਣ ਉਹ ਚੋਣ ਰਣਨੀਤੀ ਬਣਾਉਣ ਤੋਂ ਤੌਬਾ ਕਰ ਗਏ ਨੇ। ਹਾਲਾਂਕਿ ਉਹਨਾਂ ਦੀ ਰਣਨੀਤੀ ਜਿਹੜੀ ਉਹ ਜ਼ਬਰਦਸਤ ਕਾਮਯਾਬ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ, ਔਰ ਇਹਨਾਂ ਆ ਕਿ ਲੋਲੀਪੌਪ ਤਾਂ ਨਹੀਂ ਉਹਨਾਂ ਨੇ ਦਿੱਤੇ ਜਿਹੋ ਜਿਹੇ ਪੰਜਾਬ 'ਚ ਵੰਡ ਗਏ ਸੀ 17 'ਚ। ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਹੁਣ ਰਣਨੀਤੀਕਾਰ ਵਜੋਂ ਜਿਹੜੀ ਜੀ ਉਹ ਆਪਣੀ ਭੂਮਿਕਾ ਤੋਂ ਸੰਨਿਆਸ ਲੈ ਰਹੇ ਆ। ਇਹ ਉਹਨਾਂ ਦੀ ਲਾਸਟ ਚੋਣ ਸੀਗੀ ਰਣਨੀਤੀਕਾਰ ਦੇ ਵਜੋਂ। ਇੱਥੇ ਫਿਕਰ ਪੰਜਾਬ 'ਚ ਪੈ ਗਿਆ ਇਸ ਗੱਲ ਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਵੀ ਉਹ ਇਹ ਚੋਣ ਜਿਹੜੀ ਲੜਾਉਂਦੇ ਨੇ ਜਾਂ ਨਹੀਂ ਲੜਾਉਂਦੇ। ਜੇ ਉਹਨਾਂ ਦੇ ਬਿਆਨ ਦੇ ਉੱਤੇ ਲਈਏ ਤਾਂ ਇਟ ਮੀਨਸ ਕਿ ਉਹ ਕਿਨਾਰਾ ਕਰ ਗਏ, ਇੱਥੇ ਆਉਂਦੇ ਨੇ ਜਾਂ ਨਹੀਂ। ਇੱਕ ਗੱਲ ਚੰਗੀ ਹੋਈ ਕਿ ਜੇ ਪ੍ਰਸ਼ਾਂਤ ਕਿਸ਼ੋਰ ਹੁਰੀ ਲਾਂਭੇ ਹੁੰਦੇ ਆ ਤਾਂ ਘੱਟੋ ਘੱਟ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਵਾਅਦਿਆਂ ਲਾਰਿਆਂ ਤੋਂ ਉਹਨਾਂ ਦੀ ਜਾਨ ਛੁੱਟੂਗੀ ਜਿਹੜੇ ਕਿ ਕਦੀ ਪੂਰੇ ਹੀ ਨਹੀਂ ਹੋ ਸਕਦੇ, ਤੇ ਉਹ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਉਹ ਕਰਦੇ ਕਰਵਾਉਂਦੇ ਜਿਹੜੇ ਉਹ ਰਹੇ ਆ। ਹਰਿਆਣਾ ਦੇ ਵਿੱਚ ਮੁਕੰਮਲ ਤਾਲਾਬੰਦੀ ਜਿਹੜੀ ਆ ਉਹ ਕੀਤੀ ਗਈ ਹੈ ਸਰਕਾਰ ਦੇ ਵੱਲੋਂ। 7 ਦਿਨਾਂ ਦੇ ਵਾਸਤੇ ਇਹ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ। ਹਰਿਆਣੇ ਦੇ ਵਿੱਚ ਵੱਧ ਰਹੇ ਕਰੋਨਾ ਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਇਹ ਤਾਲਾਬੰਦੀ ਕੀਤੀ ਗਈ ਹੈ। ਇਹਦਾ ਐਲਾਨ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਦਿੱਤਾ। ਇਹ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਸੜਕਾਂ 'ਤੇ ਆਵਾਜਾਈ ਜਿਹੜੀ ਜੀ ਉਹ ਬੰਦ ਰਹੂਗੀ। ਔਰ ਇਹ ਕਿਹਾ ਕਿ ਹਰਿਆਣੇ ਦੇ ਵਿੱਚ ਆਕਸੀਜਨ ਦਾ ਕੋਟਾ ਵਧਾਇਆ ਗਿਆ ਔਰ ਇਹ ਕਿਹਾ ਗਿਆ ਕਿ ਸਥਿਤੀ ਨੂੰ ਵੇਖਦਿਆਂ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਜਦੋਂ ਸੜਕਾਂ ਬੰਦ ਰਹਿਣ ਦੀ ਗੱਲ ਹੈ, ਕਿਤੇ ਨਾ ਕਿਤੇ ਇਹਦੇ ਵਿੱਚ ਇਹ ਆ ਕਿ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਤੋਂ ਬਾਅਦ ਕਿਸਾਨਾਂ ਦੇ ਵੱਡੇ ਕਾਫਲੇ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਾ ਸਕਦੇ ਆ। ਕਿ ਇਹ ਵੀ ਇੱਕ ਰੀਜ਼ਨ ਜਿਹੜਾ ਇਸ ਲਾਕਡਾਊਨ ਦੇ ਪਿੱਛੇ ਜਿਹੜਾ ਹੈ। ਨਹੀਂ ਤਾਂ ਕੇਸ ਤਾਂ ਬਹੁਤ ਦਿਨਾਂ ਦੇ ਆ ਰਹੇ ਆ, ਬਲਕਿ ਅਜੇ ਜਦੋਂ ਚੋਣਾਂ ਚੱਲ ਰਹੀਆਂ ਸੀਗੀਆਂ 5 ਰਾਜਾਂ ਦੇ ਵਿੱਚ ਕੇਸ ਤਾਂ ਉਦੋਂ ਦੇ ਬੁਰੇ ਹਾਲਾਤਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ। ਇੱਕਦਮ ਇਹ ਚੋਣ ਨਤੀਜਿਆਂ ਤੋਂ ਬਾਅਦ ਇੱਦਾਂ ਦੀ ਤਾਲਾਬੰਦੀ ਜਿਹੜੀ ਆਉਣੀ ਇਹ ਸਿਆਸਤ ਤੋਂ ਪ੍ਰੇਰਿਤ ਜਿਹੜੀ ਆ ਉਹ ਲੱਗ ਰਹੀ ਆ। ਕਰੋਨਾ ਦੇ ਕਰਕੇ ਦੇਸ਼ ਦੇ ਵਿੱਚ ਰਿਕਾਰਡ 3699 ਮੌਤਾਂ ਜਿਹੜੀਆਂ ਉਹ ਹੋਈਆਂ ਨੇ ਔਰ ਜਿਹੜੇ ਮ੍ਰਿਤਕਾਂ ਦੀ ਗਿਣਤੀ ਆ ਹੁਣ 2,15,542 ਹੋ ਗਈ ਆ,
ਜਦੋਂ ਕਿ 3,92,488 ਨਵੇਂ ਮਾਮਲੇ ਜਿਹੜਾ ਇਹਦੇ ਆਏ ਆ ਔਰ ਗਿਣਤੀ ਜਿਹੜੀ ਟੋਟਲ ਵੱਧ ਕੇ 1,95,57,000 ਤੇ 457 ਜਿਹੜੀ ਆ ਉਹ ਹੋ ਗਈ ਆ। ਹੁਣ ਸਰਕਾਰ ਇਹ ਕਹਿੰਦੀ ਆ ਕਿ 10,000 ਬੈੱਡਾਂ ਵਾਲੇ ਆਰਜ਼ੀ ਹਸਪੀਟਲ ਜਿਹੜੇ ਜੀ ਉਹ ਤਿਆਰ ਕੀਤੇ ਜਾਣਗੇ। ਇਹ ਕਿਹਾ ਕਿ ਆਕਸੀਜਨ ਦੀ ਸਪਲਾਈ ਮਜ਼ਬੂਤ ਕਰਨ ਦੇ ਵਾਸਤੇ ਆਕਸੀਜਨ ਉਤਪਾਦਨ ਕਰਨ ਵਾਲੀਆਂ ਸਨਅਤੀ ਇਕਾਈਆਂ ਦੇ ਨੇੜੇ ਆਰਜ਼ੀ ਹਸਪੀਟਲ ਬਣਾ ਕੇ ਘੱਟ ਸਮੇਂ ਦੇ ਵਿੱਚ 10,000 ਆਕਸੀਜਨ ਦੇ ਬੈੱਡ ਮੁਹੱਈਆ ਕਰਾਏ ਜਾਣਗੇ। ਸਵਾਲ ਥੋੜ੍ਹਾ ਜਿਹਾ ਇਹ ਆ ਜਾਂਦਾ ਕਿ ਵਾਅਦੇ ਤਾਂ ਜਦੋਂ ਪਿਛਲੇ ਸਾਲ ਸੀ ਉਦੋਂ ਵੀ ਬਹੁਤ ਵੱਡੇ ਵੱਡੇ ਕੀਤੇ ਗਏ ਸੀ। ਜਿਹੜੇ ਰੇਲ ਕੋਚ ਨੇ ਉਹਨਾਂ ਨੂੰ ਬੈੱਡਾਂ ਦੇ ਰੂਪ ਦੇ ਵਿੱਚ ਹਸਪੀਟਲਾਂ ਦੇ ਰੂਪ ਦੇ ਵਿੱਚ ਤਬਦੀਲ ਕਰਨ ਦੀ ਗੱਲ ਆਖੀ ਗਈ ਸੀ, ਉਹ ਤਾਂ ਕਿਤੇ ਲੱਭੇ ਨਹੀਂ। ਉਧਰ ਕੇਂਦਰ ਦੀ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕਰਕੇ ਦਿੱਲੀ ਨੂੰ ਅਲਾਟ 490 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰਨ ਜਾਂ ਫਿਰ ਅਦਾਲਤੀ ਹੱਦ ਤੱਕ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨਾਲ ਸੰਬੰਧਿਤ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਨੇ ਆਪਣੀ ਪਟੀਸ਼ਨ ਦੇ ਵਿੱਚ ਅਦਾਲਤ ਤੋਂ 1 ਮਈ ਦੇ ਹੁਕਮ ਵਾਪਸ ਲੈਣ ਦੀ ਅਪੀਲ ਕਰਦਿਆਂ ਇਹ ਕਿਹਾ ਕਿ ਉਹਨਾਂ ਦੇ ਅਧਿਕਾਰੀ ਸਖਤ ਮਿਹਨਤ ਕਰ ਰਹੇ ਆ ਤੇ ਅਜਿਹੇ ਹੁਕਮਾਂ ਦੇ ਨਾਲ ਉਹਨਾਂ ਦੇ ਹੌਸਲੇ ਦੇ ਉੱਤੇ ਗਲਤ ਪ੍ਰਭਾਵ ਜਿਹੜਾ ਜੀ ਉਹ ਪਊਗਾ। ਹੁਣ ਕਿਉਂਕਿ ਕੇਂਦਰ ਦੀ ਸਰਕਾਰ ਨੇ ਵੰਡ ਕਰਨੀ ਆ ਔਰ ਵੰਡ ਦੇ ਵਿੱਚ ਪਾਰਸ਼ਲਟੀ ਸ਼ਰੇਆਮ ਜਿਹੜੀ ਆ ਉਹ ਨਜ਼ਰ ਆਉਂਦੀ ਆ, ਥਾਂ ਦੇ ਉੱਤੇ ਆਉਂਦੀ ਆ ਕਿ ਗੈਰ ਭਾਜਪਾਈ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਆਕਸੀਜਨ ਆ ਉਹਦੀ ਵੰਡ ਤੇ ਭਾਜਪਾਈ ਰਾਜਾਂ ਦੇ ਵਿੱਚ ਵੰਡ ਦਾ ਵੱਡਾ ਜਿਹੜਾ ਜੀ ਉਹ ਫਰਕ ਨਜ਼ਰ ਆਉਂਦਾ। ਇੱਥੇ ਧਾਰੀਵਾਲ ਦੀ ਪੁਲਿਸ ਨੇ ਕੁਝ ਜਾਣਿਆਂ ਨੂੰ ਚਿੱਟਾ ਲਾਉਂਦੇ ਆ ਜਿਹੜਾ ਉਹ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੇ ਸਿਲਵਰ ਫੋਇਲ ਪੇਪਰ ਤੇ ਲਾਈਟਰ ਸੀਗੇ। ਅਸਲ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਪੁਲਿਸ ਹੈ ਉਹਨੂੰ ਇਹ ਪਤਾ ਲੱਗਾ ਸੀਗਾ ਕਿ ਜਿਹੜੇ ਇੱਥੇ ਕੋਈ ਸਪਲਾਈ ਦੇਣ ਜਿਹੜਾ ਦੀ ਉਹ ਵਿਅਕਤੀ ਆ ਰਿਹਾ, ਉਹਨਾਂ ਦਾ ਪਿੱਛਾ ਕਰਦਿਆਂ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤੇ ਲੋਕ ਚਿੱਟਾ ਪੀ ਰਹੇ ਸੀ। ਜਿਹੜੇ ਚਿੱਟਾ ਪੀ ਰਹੇ ਗ੍ਰਿਫਤਾਰ ਕੀਤੇ ਗਏ ਲੋਕ ਨੇ ਉਹਦੇ ਵਿੱਚ ਜਿਹੜਾ ਅਰੈਸਟ ਕੀਤੇ ਗਿਆ ਉਹਦੇ ਵਿੱਚ ਪ੍ਰਕਾਸ਼ ਸਿੰਘ ਹੈ ਪੁੱਤਰ ਸੁੱਚਾ ਸਿੰਘ ਲੰਗਾ ਔਰ ਹਾਲ ਆਬਾਦ ਪਿੰਡ ਰਣੀਆਂ, ਰਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਿਲ ਕੁਆਟਰ ਧਾਰੀਵਾਲ ਦੇ ਵਜੋਂ ਜਿਹੜੀ ਹੋਈ ਆ। 3 ਜਿਹੜੇ ਹੋਰ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। 8 ਗ੍ਰਾਮ ਹੈਰੋਇਨ ਜਿਹੜੀ ਆ ਉਹ ਇਹਨਾਂ ਤੋਂ ਫੜੀ ਗਈ ਹੈ ਕਿਉਂਕਿ ਸੁੱਚਾ ਸਿੰਘ ਲੰਗਾ ਦਾ ਜਿਹੜਾ ਮੁੰਡਾ ਸੀਗਾ ਉਹ ਚਿੱਟਾ ਪੀ ਰਿਹਾ ਸੀ। ਉੱਧਰ ਸੁੱਚਾ ਸਿੰਘ ਲੰਗਾ ਨੇ ਇਹ ਗੱਲ ਕਹੀ ਹੈ ਕਿ ਉਹਦਾ ਮੁੰਡਾ ਤਾਂ ਸ਼ਾਮ ਨੂੰ ਇੱਕ ਦਰਜੀ ਦੇ ਕੋਲੋਂ ਆਪਣੇ ਕੱਪੜੇ ਲੈਣ ਗਿਆ ਸੀ, ਜਿਹਨੂੰ ਪੁਲਿਸ ਨੇ ਚੁੱਕ ਕੇ ਉੱਤੇ ਝੂਠਾ ਕੇਸ ਦਰਜ ਕੀਤਾ। ਇਹ ਸਾਰਾ ਕੁਝ ਸਿਆਸਤ ਤੋਂ ਜਿਹੜਾ ਉਹ ਪ੍ਰੇਰਿਤ ਹੈ। ਇਹ ਉਹਨਾਂ ਨੇ ਜਿਹੜੀ ਗੱਲ ਹੈ ਸੁੱਚਾ ਸਿੰਘ ਲੰਗਾ ਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਉਹ ਦਿੱਤਾ। ਇਸ ਵੇਲੇ ਜਿਹੜੇ ਕੋਵਿਡ ਦੇ ਵਜ੍ਹਾ ਕਰਕੇ ਵੱਖ-ਵੱਖ ਸੂਬਿਆਂ ਦੇ ਵਿੱਚ ਬਹੁਤ ਬੁਰੇ ਹਾਲਾਤ ਜਿਹੜੇ ਜੀ ਉਹ ਲਗਾਤਾਰ ਬਣੇ ਹੋਏ ਆ। ਦਿੱਲੀ ਦੇ ਉੱਤਰੀ ਖੇਤਰ ਦੇ ਵਿੱਚ ਜਿਹੜਾ ਮਜਨੂ ਕਾ ਟਿੱਲਾ ਉਹਦੇ ਪਿੱਛੋਂ ਲੰਘਦੀ ਯਮੁਨਾ ਨਦੀ ਦੇ ਵਿੱਚ ਕਰੋਨਾ ਵਾਇਰਸ ਕਰਕੇ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਲੰਬੀ ਲਾਈਨ ਲੱਗਦੀ ਹੈ। ਦਿੱਲੀ ਦੇ ਵਿੱਚ ਤਾਲਾਬੰਦੀ ਚੱਲ ਰਹੀ ਹੈ। ਹੋਰ ਸੂਬਿਆਂ ਵਿੱਚ ਵੀ ਆਵਾਜਾਈ ਲਈ ਪਾਬੰਦੀਆਂ ਹੋਣ ਕਰਕੇ ਦਿੱਲੀ ਦੇ ਪਰਿਵਾਰਾਂ ਦੇ ਵੱਲੋਂ ਆਪਣੇ ਵਿਛੜੇ ਅਜ਼ੀਜ਼ਾਂ ਦੇ ਫੁੱਲ ਤੇ ਸਿਵਿਆਂ ਦੀ ਜਿਹੜੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਦੇ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ। ਹਾਲਾਂਕਿ ਦਿੱਲੀ ਤੇ ਹੋਰ ਵਰਗਾਂ ਦੇ ਪਰਿਵਾਰਾਂ ਦੇ ਵੱਲੋਂ ਆਮ ਹਾਲਾਤਾਂ ਦੇ ਵਿੱਚ ਗੜ੍ਹਮੁਕਤੇਸ਼ਵਰ ਉੱਤਰ ਪ੍ਰਦੇਸ਼ ਜਾਂ ਹਰਿਦੁਆਰ ਜਾ ਕੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ। ਹੁਣ ਤਾਲਾਬੰਦੀ ਕਰਕੇ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵੱਲੋਂ ਯਮੁਨਾ ਨਦੀ ਦੇ ਵਿੱਚ ਜਿਹੜੇ ਫੁੱਲ ਨੇ ਇਹ ਪ੍ਰਵਾਹ ਕੀਤੇ ਜਾ ਰਹੇ ਨੇ। ਏਡੀ ਲੰਬੀ ਲਾਈਨ ਕਿ ਤਕਰੀਬਨ ਕਿਲੋਮੀਟਰ ਲੰਬੀ ਤੱਕ ਜਿਹੜੀ ਆ ਉਹ ਲਾਈਨ ਇੱਥੇ ਲੱਗੀ ਹੋਈ ਗੁਰਦੁਆਰਾ ਮਜਨੂ ਕਾ ਟਿੱਲਾ ਦੇ ਵਿੱਚ ਜਿਹੜੀ ਆ ਉਹ ਲੱਗੀ ਰਹਿੰਦੀ ਹੈ ਦਿਨ ਦੇ ਵੇਲੇ। ਇਹ ਹਾਲਾਤ ਜਿਹੜੇ ਇਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਉਹ ਬਣ ਰਹੇ ਨੇ। ਪੰਜਾਬ ਨੇ ਵੀ ਕੁਝ ਨਵੀਆਂ ਜਿਹੜੀਆਂ ਉਹ ਪਾਬੰਦੀਆਂ ਲਾਈਆਂ ਨੇ ਕਰੋਨਾ ਵਾਇਰਸ ਨੂੰ ਲੈ ਕੇ। ਪੰਜਾਬ ਦੇ ਵਿੱਚ ਹੁਣ ਬਾਹਰੀ ਲੋਕਾਂ ਦਾ ਜਿਹੜਾ ਘੇਰਾ ਉਹ ਸਖਤ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ 15 ਮਈ ਤੱਕ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਕਰੋਨਾ ਦੀ ਨੈਗੇਟਿਵ ਰਿਪੋਰਟ ਦੇ ਨਾਲ ਦਾਖਲਾ ਮਿਲ ਸਕੂਗਾ ਜਾਂ
ਇਹ 2 ਹਫ਼ਤਿਆਂ ਦੇ ਵਿੱਚ ਵੈਕਸੀਨ ਦੀ ਘੱਟੋ ਘੱਟ 1 ਡੋਜ਼ ਲਏ ਜਾਣ ਵਾਲਾ ਸਰਟੀਫਿਕੇਟ ਵਿਖਾਉਣਾ ਲਾਜ਼ਮੀ ਜਿਹੜਾ ਉਹ ਹੋਊਗਾ। ਨੋਟੀਫਿਕੇਸ਼ਨ ਦੇ ਅਨੁਸਾਰ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲੱਗਣਗੇ, ਜਦੋਂ ਕਿ ਸ਼ਹਿਰਾਂ ਦੇ ਵਿੱਚ ਹਫ਼ਤਾਵਾਰੀ ਮੰਡੀਆਂ ਬੰਦ ਜਿਹੜੀਆਂ ਉਹ ਰਹਿਣਗੀਆਂ। ਜੇ ਕਰੋਨਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਾਗ ਕਰਕੇ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 24 ਘੰਟਿਆਂ ਦੇ ਵਿੱਚ ਕਰੋਨਾ ਕਰਕੇ 157 ਜਣਿਆਂ ਦੀ ਮੌਤ ਜਿਹੜੀ ਆ ਉਹ ਹੋਈ ਆ। ਮੌਤਾਂ ਦੀ ਕੁੱਲ ਗਿਣਤੀ 9317 ਦੇ ਉੱਤੇ ਜਿਹੜੀ ਉਹ ਪਹੁੰਚ ਗਈ ਹੋਈ ਹੈ। 24 ਘੰਟਿਆਂ ਦੇ ਵਿੱਚ 7327 ਨਵੇਂ ਮਾਮਲੇ ਸਾਹਮਣੇ ਜਿਹੜੇ ਆਏ ਆ, ਔਰ ਸੂਬੇ ਦੇ ਵਿੱਚ ਹੁਣ 73,000 ਜਿਹੜਾ ਜੀ ਉਹ 73,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੇ ਸੈਂਪਲ ਲਏ ਗਏ ਆ, ਔਰ ਇਹਦੇ ਵਿੱਚੋਂ ਜਿਹੜੇ ਠੀਕ ਹੋਣ ਦੀ ਜਿਹੜੀ ਦਰ ਹੈ ਉਹ ਥੋੜ੍ਹੀ ਘਟੀ ਦੱਸੀ ਜਾ ਰਹੀ ਹੈ। ਇਸ ਵੇਲੇ ਸੂਬੇ ਦੇ ਵਿੱਚ 60,108 ਐਕਟਿਵ ਕੇਸ ਨੇ। 24 ਘੰਟਿਆਂ ਦੇ ਦੌਰਾਨ ਬਠਿੰਡਾ 'ਚ 18 ਸਭ ਤੋਂ ਵੱਧ, ਲੁਧਿਆਣੇ 'ਚ 17, ਅੰਮ੍ਰਿਤਸਰ 'ਚ 15, ਫਾਜ਼ਿਲਕਾ 13, ਸੰਗਰੂਰ 'ਚ 12, ਗੁਰਦਾਸਪੁਰ 'ਚ 11, ਪਟਿਆਲਾ 'ਚ 9, ਜਲੰਧਰ 'ਚ 8, ਹੁਸ਼ਿਆਰਪੁਰ ਦੇ ਵਿੱਚ 7, ਮੋਹਾਲੀ ਤੇ ਮੁਕਤਸਰ ਦੇ ਵਿੱਚ 7-7, ਫਰੀਦਕੋਟ ਮੋਗਾ ਦੇ ਵਿੱਚ 5-5, ਫਿਰੋਜ਼ਪੁਰ ਤਰਨਤਾਰਨ ਦੇ ਵਿੱਚ 4-4, ਫਤਿਹਗੜ੍ਹ ਸਾਹਿਬ, ਪਠਾਨਕੋਟ, ਮਾਨਸਾ, ਰੋਪੜ ਦੇ ਵਿੱਚ 3-3, ਕਪੂਰਥਲਾ ਦੇ ਵਿੱਚ 2 ਤੇ ਬਰਨਾਲੇ ਦੇ ਵਿੱਚ 1 ਜਣੇ ਦੀ ਮੌਤ ਜਿਹੜੀ ਆ ਉਹ ਹੋਈ ਆ ਕਰੋਨਾ ਦੀ ਵਜ੍ਹਾ ਕਰਕੇ। ਔਰ ਇਸ ਵੇਲੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦੀ ਆਮਦ ਜਿਹੜੀ ਆ ਉਹ ਬਹੁਤ ਘਟੀ ਆ। ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਡਰ ਹੈ ਇਸ ਕਰੋਨਾ ਵਾਇਰਸ ਦਾ, ਉਹਦੀ ਵਜ੍ਹਾ ਕਰਕੇ ਇੱਕ ਜਿਹੜਾ ਵੀਕਐਂਡ 'ਤੇ ਪੂਰਾ ਲੋਕਡਾਊਨ ਜਿਹੜਾ ਉਹ ਰਿਹਾ, ਜਿਹੜਾ ਕਿ ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਤੇ ਸੋਮਵਾਰ ਸਵੇਰ ਤੱਕ ਜਿਹੜਾ ਉਹ ਸੀਗਾ। ਇਹਦੇ ਕਰਕੇ ਦਰਬਾਰ ਸਾਹਿਬ ਤੇ ਬਾਕੀ ਸਥਾਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਜਾਂਦੇ ਸੀ, ਹੁਣ ਕੋਈ ਟਾਵੇਂ ਜਿਹੜੇ ਆ ਉਹ ਨਜ਼ਰ ਆਉਂਦੇ ਆ। ਸ਼ਨੀਚਰਵਾਰ ਤੇ ਐਤਵਾਰ ਨੂੰ ਤਾਲਾਬੰਦੀ ਹੋਣ ਕਰਕੇ ਔਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ ਜਿਹੜਾ ਕਰਫਿਊ ਲਾਇਆ ਜਾਂਦਾ, ਉਹਦੀ ਵਜ੍ਹਾ ਕਰਕੇ ਇਹ ਆਮਦ ਜਿਹੜੀ ਹੈ ਜੀ ਉਹ ਘਟ ਗਈ ਹੈ। ਔਰ ਜਿਹੜੇ ਇੱਥੇ ਮਾਰੋ ਮਾਰੀ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ। ਖਾਸ ਤੌਰ ਦੇ ਉੱਤੇ ਰੈਮਡੇਸਿਵਿਰ ਜਿਹੜੀਆਂ ਟੀਕੇ ਨੇ ਉਹਨਾਂ ਦੀ ਇਸ ਵੇਲੇ ਕਾਲਾ ਬਾਜ਼ਾਰੀ ਜਿਹੜੀ ਆ ਉਹ ਸਿਰ ਚੜ੍ਹ ਕੇ ਬੋਲ ਰਹੀ ਆ। ਕਿੰਨੀ ਕੁ ਕਾਲਾ ਬਾਜ਼ਾਰੀ ਜਿਹੜੀ ਉਹ ਹੋ ਸਕਦੀ ਹੈ? 35-35 ਹਜ਼ਾਰ ਰੁਪਈਆ, 40-40 ਹਜ਼ਾਰ ਰੁਪਈਆ ਇੱਕ ਟੀਕੇ ਦਾ ਇਹ ਲੋਕ ਜਿਹੜਾ ਉਹ ਲੈ ਰਹੇ ਨੇ। ਔਰ ਰੈਮਡੇਸਿਵਿਰ ਦਾ ਜਿਹੜਾ ਟੀਕਾ ਹੈ, ਇਹ ਕਿਹਾ ਜਾਂਦਾ ਕਿ ਉਹ ਕਰੋਨਾ ਵਾਇਰਸ ਦੇ ਵਿੱਚ ਜਿਹੜਾ ਉਹ ਕਾਫੀ ਮਦਦਗਾਰ ਹੈ, ਜਿਹਦੇ ਕਰਕੇ ਲੋਕ ਜਿਹੜੇ ਜਿਨ੍ਹਾਂ ਕੋਲ ਪੈਸੇ ਨੇ ਉਹ ਕਿਸੇ ਵੀ ਕੀਮਤ ਦੇ ਉੱਤੇ ਇਸ ਟੀਕੇ ਨੂੰ ਲੈਣਾ ਚਾਹੁੰਦੇ। ਔਰ ਇਹ ਵੀ ਕਿਹਾ ਜਾਂਦਾ ਕਿ ਦੂਜੇ ਸੂਬਿਆਂ ਤੋਂ ਆ ਕੇ ਵੀ ਲੋਕ ਜਿਹੜੇ ਨੇ ਉਹ ਇਸ ਟੀਕੇ ਨੂੰ ਪੰਜਾਬ ਦੇ ਵਿੱਚੋਂ ਆ ਕੇ ਜਿਹੜਾ ਉਹ ਖਰੀਦ ਰਹੇ ਨੇ। ਇੱਥੇ ਕਾਲਾ ਬਾਜ਼ਾਰੀ ਕਿਉਂ ਹੋ ਰਹੀ ਹੈ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ ਕਿ ਕਾਲਾ ਬਾਜ਼ਾਰੀ ਤੇ ਪੰਜਾਬ ਦੇ ਵਿੱਚ ਹੀ ਜਿਹੜੀ ਦੀ ਉਹ ਹੋਵੇ, ਇਹ ਵੱਡਾ ਸਵਾਲ ਹੈ ਕਿ ਹੋਰ ਪੂਰੇ ਮੁਲਕ ਦੇ ਵਿੱਚ ਜਿਹੜੀ ਆ ਦੀ ਉਹ ਰਹੀ ਆ, ਪਰ ਪੰਜਾਬ ਦੇ ਵਿੱਚ ਕੁਝ ਜ਼ਿਆਦਾ ਜਿਹੜੀ ਹੋ ਰਹੀ ਹੈ ਕਿਉਂਕਿ ਇੱਥੇ ਲੋਕ ਪੈਸੇ ਜਿਹੜਾ ਜੀ ਉਹ ਦੇ ਦਿੰਦੇ ਆ। ਇਸ ਕਰਕੇ ਸ਼ਾਇਦ ਇੱਥੇ ਕਾਲਾ ਬਾਜ਼ਾਰੀ ਜਿਹੜੀ ਉਹ ਜ਼ਿਆਦੀ ਹੈ। ਪਟਿਆਲੇ ਦੇ ਵਿੱਚ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨੇ ਲਗਾਤਾਰ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਨਿਵਾਸ ਸਥਾਨ ਹੈ, ਸਾਬਕਾ ਨਿਵਾਸ ਸਥਾਨ, ਉਹ ਘੇਰਿਆ ਹੋਇਆ, ਕਿਉਂਕਿ ਆਪ ਖੁਦ ਤਾਂ ਮੁੱਖ ਮੰਤਰੀ ਆਉਂਦੇ ਨਹੀਂ ਇੱਥੇ। ਉਹਦੇ ਨੇੜੇ ਇੱਕ ਟਾਵਰ ਹੈ ਜਿਹਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਬੇਰੁਜ਼ਗਾਰ ਜਿਹੜੇ ਆ ਉਹ ਚੜ੍ਹੇ ਹੋਏ ਆ। 43 ਦਿਨ ਹੋ ਗਏ ਇਹਨਾਂ ਨੂੰ, ਬੇਰੁਜ਼ਗਾਰ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਇਸ ਟਾਵਰ 'ਤੇ ਚੜ੍ਹਿਆ। ਇਹਨਾਂ ਦੀ ਸਰੀਰਕ ਹਾਲਤ ਜਿਹੜੀ ਦੀ ਉਹ ਕਾਫੀ ਖਰਾਬ ਹੋਈ ਹੈ। ਇਹਨਾਂ ਦੇ ਜਿਹੜਾ ਕਿਉਂਕਿ ਧੁੱਪ ਬਹੁਤ ਪੈਣ ਲੱਗ ਗਈ, ਉਹਦੇ ਕਰਕੇ ਸਕਿਨ ਜਿਹੜੀ ਆ ਉਹ ਖਰਾਬ ਹੋਣ ਲੱਗ ਗਈ ਔਰ ਸਕਿਨ ਉਤਰਨ ਜਿਹੜੀ ਉਹ ਲੱਗੀ ਆ। ਇਹ ਦੋਨੋਂ ਪੇਟ ਦੇ ਵਿੱਚ ਕੜਲ ਜਿਹੜੇ ਉਹ ਪੈਣ ਦੀ ਦਰਦ ਤੋਂ ਬੁਰੇ ਤਰੀਕੇ ਨਾਲ ਪੀੜਤ ਨੇ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਸਰਕਾਰ ਹੈ, ਉਹ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਵੀ ਜਿਹੜਾ ਜੀ ਉਹ ਤਿਆਰ ਨਹੀਂ। ਜਿਹੜੇ ਅਧਿਆਪਕ ਯੂਨੀਅਨ ਵਾਲੇ ਆ ਉਹਨਾਂ ਨੇ ਟਾਵਰ ਤੋਂ ਖਿੱਚੀਆਂ ਤਸਵੀਰਾਂ ਜਿਹੜੀਆਂ ਦੀ ਉਹ ਪੇਸ਼ ਕੀਤੀਆਂ ਕਿ ਦੋਵਾਂ ਦੇ ਚਮੜੀ ਦੇ ਉੱਤੇ ਕਾਲੇ ਤੇ ਭੱਦੇ ਨਿਸ਼ਾਨ ਜਿਹੜੇ ਆ ਉਹ ਬਣਨ ਲੱਗ ਪਏ ਆ। ਭੁੱਖ ਤੇ ਪਿਆਸ ਕਰਕੇ ਦੋਵਾਂ ਨੂੰ ਕਈ ਬਿਮਾਰੀਆਂ ਜਿਹੜੀਆਂ ਦੀ ਉਹਨਾਂ ਨੇ ਘੇਰ ਲਿਆ। ਉਹ ਟਾਵਰ ਦੇ ਉੱਤੇ ਲੰਮੇ ਪੈ ਕੇ ਇਸ ਵੇਲੇ ਆਪਣਾ ਸਮਾਂ ਜਿਹੜਾ ਉਹ ਗੁਜ਼ਾਰ ਰਹੇ ਆ।
ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਅਜੇ ਵੀ ਸਰਕਾਰ ਦੇ ਕੋਈ ਨੁਮਾਇੰਦਾ ਜਿਹੜਾ ਜੀ ਉਹ ਪਹੁੰਚ ਨਹੀਂ ਕਰ ਰਿਹਾ। ਕਿਉਂ ਨਹੀਂ ਪਹੁੰਚ ਕਰ ਰਿਹਾ ਜੀ? ਘਰ ਘਰ ਨੌਕਰੀ ਦੇਣ ਦਾ ਤਾਂ ਉਹ ਵਾਅਦਾ ਸੀਗਾ। ਉਹ ਕੀ ਇਹਨਾਂ ਦੋ ਨੌਜਵਾਨਾਂ ਨੂੰ ਜਾਂ ਇਸ ਜਥੇਬੰਦੀ ਦੇ ਨਾਲ ਗੱਲਬਾਤ ਕਰਕੇ ਇਹਨਾਂ ਨੌਜਵਾਨਾਂ ਦੀ ਜਾਨ ਨਹੀਂ ਬਚਾਈ ਜਾ ਸਕਦੀ, ਜਿਹੜੀ ਕਿ ਬਿਨਾਂ ਕਿਸੇ ਸ਼ੱਕ ਦੇ ਕੁੜਿੱਕੀ ਦੇ ਵਿੱਚ ਜਿਹੜੀ ਉਹ ਆਉਣ ਵਾਲੀ ਹੈ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ ਜੀ। ਸਤਿ ਸ਼੍ਰੀ ਅਕਾਲ।